ਭੈਣ ਜੀ ਤੁਸੀਂ ਕੁਝ ਦੱਸੋ, ਤੁਹਾਡੀ ਇਹਨਾਂ ਨਾਲ ਡਾਇਰੈਕਟ ਫਰੈਂਡਸ਼ਿਪ ਆ ਜਾਂ ਤੁਹਾਡੇ ਵੀ ਹਸਬੈਂਡ ਇਹਨਾਂ ਦੇ ਹਸਬੈਂਡ ਦੇ ਫਰੈਂਡ ਨੇ? ਦੇਖੋ ਫਰੈਂਡਸ਼ਿਪ ਹੋਈ ਹੈ ਹਸਬੈਂਡ ਦੇ ਕਾਰਨ ਹੀ, ਕਿਉਂਕਿ ਪਾਰਕ 'ਚ ਡੇਲੀ ਮਿਲਦੇ ਨੇ, ਲੇਕਿਨ ਮੇਰੀ ਡਾਇਰੈਕਟ ਫਰੈਂਡ ਵੀ ਨੇ। ਅਸੀਂ ਅਕਸਰ ਮੈਰਿजेस ਵਗੈਰਾ ਫੰਕਸ਼ਨਸ ਮਿਲਦੇ ਰਹਿੰਦੇ ਹਾਂ, ਇਵਨ ਇਹਨਾਂ ਦੇ ਬੇਟੇ ਦੀ ਮੈਰਿਜ ਤੇ ਵੀ ਮਿਲੇ। ਤੇ ਫਿਰ ਵਹੀ ਪਾਕਿਸਤਾਨ ਇਹਨਾਂ ਨੇ ਜੋ ਤਾਰੀਫ ਕੀਤੀ, ਜੋ ਫਰੈਂਡ ਸਰਕਲਸ ਦੀ ਆਪਣੇ, ਸਾਡਾ ਵੀ ਬਸ ਮਨ ਸੀਗਾ ਕਿ ਅਸੀਂ ਆਈਏ। ਅੱਛਾ, ਤੁਹਾਡਾ ਸ਼ਹਿਰ ਜਾਂ ਜਿਹੜਾ ਆਪਣਾ ਸੋਸਾਇਟੀ ਵਗੈਰਾ ਇੱਕ ਹੀ ਆ ਜਾਂ ਹਾਂਜੀ ਅਲੱਗ? ਹਾਂ ਬਿਲਕੁਲ। ਕਿਹੜਾ ਸ਼ਹਿਰ ਆਪਣਾ? ਲੁਧਿਆਣਾ। ਲੁਧਿਆਣਾ ਉਹੀ ਏਰੀਆ ਦੇ ਅਸੀਂ। We are neighbors. अच्छा, आप तीनों ही ਵੀ ਆਲ ਆਰ तीनों ही नेबर्स हो? सही सही। ਤੇ ਕੀ ਕੁਛ ਇਹਨਾਂ ਨੇ ਦੱਸਿਆ ਤੁਹਾਨੂੰ? ਸਾਨੂੰ ਹੀ ਜੋ ਐਕਸਪਲੇਨ ਕਰ ਚੁੱਕੇ ਆਲਰੇਡੀ, ਅੱਛਾ। ਸਾਡੇ ਨਵੇਂ ਫਰੈਂਡਸ ਬਣੇ। ਅੱਛਾ, ਫਸਟ ਆਫ ਉਹ ਆਲ ਉਧਰ ਬਾਅਦ ਚਾਹੁੰਦੇ ਆ ਨਵੇਂ ਫਰੈਂਡ ਵਾਲ ਵੀ। ਤੁਸੀਂ ਇਹ ਦੱਸੋ ਕਿ ਇਹਨਾਂ ਨੇ ਤੁਹਾਨੂੰ ਜਾ ਕੇ ਕੀ ਦੱਸਿਆ ਸੀ? ਕੋਈ ਐਸੀ ਸਪੈਸ਼ਲ ਚੀਜ਼ ਜਿਹੜੀ ਖਿੱਚ ਕੇ ਲਿਆਈ? ਬਿਲਕੁਲ, ਮੇਰੇ ਇਹਨਾਂ ਦੇ ਜਿਹੜੇ ਹਸਬੈਂਡ ਨੇ, ਮੇਰੇ ਹਸਬੈਂਡ ਨੂੰ ਦੱਸਿਆ ਕਿ ਅਸੀਂ ਪਾਕਿਸਤਾਨ ਜਾ ਕੇ ਆਏ, ਦਾ ਕੋਰੀਡੋਰ ਜਾ ਕੇ ਆਏ। ਤੇ ਮੇਰੇ ਹਸਬੈਂਡ ਵੈਸੇ ਜ਼ਿਆਦਾ ਨਾ ਗੁਰਦੁਆਰਾ ਸਾਈਡ ਵੱਲ ਇਹਨਾਂ ਦਾ ਇੰਟਰਸਟ ਨਹੀਂ, ਲੇਕਿਨ ਜੋ ਇਹਨਾਂ ਨੇ ਦੱਸਿਆ ਸੀ ਉਹ ਇੱਕਦਮ ਆ ਕੇ ਕਹਿੰਦੇ ਮਤਲਬ ਮੇਰਾ ਨਾਮ ਅਨੂ ਹੈ, ਕਹਿੰਦੇ ਅਨੂ ਆਪਾਂ ਕਰਤਾਰਪੁਰ ਕੋਰੀਡੋਰ ਜਾਈਏ। ਠੀਕ, ਅਸੀਂ ਰੈਡੀ ਹੋ ਗਏ। ਲਾਸਟ ਟਾਈਮ ਅਸੀਂ ਜਨਵਰੀ ਦੇ ਵਿੱਚ ਫਿਲ ਕੀਤਾ ਸੀ ਆਉਣ ਲਈ, ਬਟ ਰਿਪੋਰਟ ਲੇਟ ਹੋ ਕੇ RT-PCR, ਇਸ ਕਰਕੇ ਅਸੀਂ ਆ ਨਹੀਂ ਪਾਏ। ਲੇਕਿਨ ਸੈਕਿੰਡ ਟਾਈਮ ਫਿਰ ਇਹਨਾਂ ਨੇ ਆਉਣਾ ਸੀ, ਸਾਨੂੰ ਫਿਰ ਨਾਲ ਲੈ ਕੇ ਆਏ ਕਿ ਨਹੀਂ ਤੁਸੀਂ ਆਓ ਔਰ ਤੁਸੀਂ ਆ ਕੇ ਖੁਦ ਦੇਖੋਗੇ ਕਿ ਇੱਥੇ ਕੀ ਮਾਹੌਲ ਹੈ। ਬਾਕੀ ਸਾਨੂੰ ਆ ਕੇ ਬਹੁਤ ਅੱਛਾ ਲੱਗਿਆ। ਅੱਛਾ, ਵੈਸੇ ਤਾਂ ਚੜ੍ਹਦੇ ਪੰਜਾਬ ਔਰ ਲਹਿੰਦੇ ਪੰਜਾਬ 'ਚ ਕੋਈ ਕਲਚਰਲ ਡਿਫਰੈਂਸ ਨਹੀਂ ਆ, ਲੇਕਿਨ ਇੱਕ ਮੈਂ ਬਹੁਤ ਵੱਡਾ ਡਿਫਰੈਂਸ ਦੇਖ ਰਿਹਾ ਵਾਂ। ਤੁਹਾਡੀਆਂ ਗੱਲਾਂ ਸੁਣ ਕੇ ਮੈਂ ਅਜ਼ਿਊਮ ਕੀਤਾ ਵਾ ਕਿ ਪਾਕਿਸਤਾਨ 'ਚ ਔਰਤਾਂ ਦਾ ਨੈਟਵਰਕ ਬੜਾ ਤੇਜ਼ ਆ ਔਰ ਉੱਥੇ ਇੰਡੀਆ 'ਚ ਚੜ੍ਹਦੇ ਪੰਜਾਬ 'ਚ ਮਰਦਾਂ ਦਾ ਬੜਾ ਤੇਜ਼ ਆ। ਬਿਲਕੁਲ। ਤੇ ਇੱਕ ਮੈਂ ਫੈਮਿਲੀ ਨਾਲ ਹੁਣੇ ਗੱਲ ਕਰ ਰਿਹਾ ਸੀ ਤੇ ਉਹ ਦੱਸ ਰਿਹਾ ਸੀ, ਕਹਿੰਦੇ ਜੀ ਅਸੀਂ ਤੇ ਮੈਂ ਕਿਹਾ ਕੀ ਐਕਸਪੈਕਟੇਸ਼ਨ ਸੀ, ਔਰ ਕਹਿੰਦੇ ਜੀ ਬੜੀ ਕਿਉਰਿਓਸਿਟੀ ਸੀ ਕਿ ਅਸੀਂ ਪਾਕਿਸਤਾਨ ਜਾਈਏ, ਉੱਥੇ ਕਰਤਾਰਪੁਰ ਸਾਹਿਬ ਜਾਈਏ। ਮੈਂ ਕਿਹਾ ਕੀ ਮਤਲਬ ਕੋਈ ਖਾਸ ਕੀ ਸੀ, ਕੀ ਸੋਚ ਕੇ ਆਏ ਸੀ? ਕਹਿੰਦੇ ਜੀ ਅਸੀਂ ਦੇਖਣਾ ਸੀ ਪਾਕਿਸਤਾਨ ਦੇ ਲੋਕ ਕੀ ਕੰਜਦੇ ਨੇ। ਤੁਸੀਂ ਵੀ ਕੁਝ ਇੰਝ ਹੀ ਸੋਚ ਕੇ ਆਏ ਕਿ ਜੀ ਇਹਨਾਂ ਦੀ ਫਰੈਂਡਸ਼ਿਪ ਹੋਈ, ਅਸੀਂ ਵੀ ਦੇਖੀਏ ਤੁਸੀਂ ਉਹਨਾਂ ਦੀ ਫਰੈਂਡ ਹੈ। ਪਾਕਿਸਤਾਨੀ ਲੋਕਾਂ ਨੂੰ ਜ਼ਿਆਦਾਤਰ ਅਸੀਂ ਟੀਵੀ ਤੇ ਜਾਂ ਹੁਣ ਤਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ। ਮੈਨੂੰ ਇੱਕ ਤਾਂ ਪਾਕਿਸਤਾਨੀ ਲੈਂਗੁਏਜ ਬਹੁਤ ਅੱਛੀ ਲੱਗਦੀ ਹੈ। ਮੈਂ ਇੱਕ ਮੁਨੀਬਾ ਮੁਜ਼ਾਰੀ ਹੈ ਤੁਹਾਡੇ ਆਇਰਨ ਲਈ, ਮੈਂ ਉਹਨਾਂ ਨੂੰ ਫੋਲੋ ਕਰਦੀ ਹਾਂ। ਮੈਂ ਉਹਨਾਂ ਨੂੰ ਮਤਲਬ ਸੋਸ਼ਲ ਵਰਕ ਕਰਨਾ ਜੀ, ਬਸ ਮੈਂ ਉਹਨਾਂ ਦੀ ਬਹੁਤ ਵੱਡੀ ਫੈਨ ਹੈ। ਇਸ ਲਈ ਮੈਨੂੰ ਸੀਗਾ ਸ਼ਾਇਦ ਉਹਨਾਂ ਦੀ ਵਰਗੀ ਕੋਈ ਲੇਡੀ ਮੈਂ ਦੇਖੂੰਗੀ, ਪਰ ਮੈਨੂੰ ਇਹਨਾਂ ਨੂੰ ਵੀ ਮਿਲ ਕੇ ਬਹੁਤ ਮਜ਼ਾ ਆਇਆ। ਜਿੱਦਾਂ ਇਹਨਾਂ ਨੇ ਦੱਸਿਆ ਸਾਰੀ ਫੈਮਿਲੀ, ਮਤਲਬ ਜੋ ਮੇਰੇ ਮਤਲਬ ਦਿਮਾਗ 'ਚ ਸੀ ਉਹ ਇੱਥੇ ਆ ਕੇ ਸੈਟੀਸਫਾਈ ਹੋਈ। ਮੁਨੀਬਾ ਮੁਜ਼ਾਰੀ ਇੱਥੇ ਆ ਕੇ ਦੇਖੋਗੇ ਨਾ, ਆਇਰਨ ਲੇਡੀ ਆਫ ਦਾ ਪਾਕਿਸਤਾਨ ਹੈ ਮੁਨੀਬਾ ਮੁਜ਼ਾਰੀ। ਇੱਥੇ ਆ ਕੇ ਦੇਖੋਗੇ ਨਾ, ਮਾਸ਼ਾਅੱਲਾ ਪਾਕਿਸਤਾਨ ਦੀ ਹਰ ਜਿਹੜੀ ਖਾਤੂਨ ਹੈ ਨਾ ਉਹ ਮੁਨੀਬਾ ਮੁਜ਼ਾਰੀ ਹੈ। ਹਾਂਜੀ, ਨਹੀਂ ਮੈਂ ਇਹਨਾਂ ਨੂੰ ਆਬਜ਼ਰਵ ਕੀਤਾ, ਬੜੇ ਅੱਛੇ ਨੇ, ਬੜੀ ਮਤਲਬ ਦੇਖੋ ਬਹੁਤ ਕੁਝ ਆਪਣਾ ਫੇਸ ਦੱਸ ਦਿੰਦਾ ਹੈ ਨਾ ਸਾਰਾ, ਜੋ ਇਹਨਾਂ ਨੂੰ ਮੈਂ ਦੇਖਿਆ ਬਹੁਤ ਮਜ਼ਾ ਆਇਆ। ਅੱਛਾ ਸਹੀ। ਤੇ ਆਪਣਾ ਹੁਣ ਕੁਝ ਫਰੈਂਡਸ਼ਿਪ ਦਾ ਜਿਹੜਾ ਸਰਕਲ ਹੈ ਅੱਗੇ ਵੀ ਕੁਝ ਵਧਿਆ? ਦੇਖੋ ਅੱਛਾ, ਤੁਹਾਡੇ ਕੋਲ ਮੈਂ ਪੁੱਛਾਂਗਾ, ਲਾਸਟ ਟਾਈਮ ਤੁਸੀਂ ਆਏ ਇਹਨਾਂ ਨਾਲ ਫਰੈਂਡਸ਼ਿਪ ਹੁਣ ਕਿਸੇ ਨਵੀਂ ਫੈਮਿਲੀ ਨਾਲ? ਹਜੇ ਤਾਂ ਸਾਨੂੰ ਆਪਸ ਤੋਂ ਹੀ ਨਹੀਂ ਫੁਰਸਤ ਮਿਲੀ। ਕੀ ਬਾਤ ਹੈ। ਅਸੀਂ ਇਸ ਵਾਰੀ ਕਿਸੇ ਹੋਰ ਨੂੰ ਦੇਖਿਆ ਹੀ ਨਹੀਂ ਹੈ। ਅੱਛਾ, ਮਤਲਬ ਸਾਨੂੰ ਲੱਗਦਾ ਸਾਡੇ ਕੋਲ ਬਹੁਤ ਘੱਟ ਟਾਈਮ ਹੈ ਜਿਹੜਾ ਅਸੀਂ ਇੱਕ ਦੂਜੇ ਨਾਲ ਸਪੈਂਡ ਕਰਨਾ ਹੈ। ਅੱਛਾ ਵਿਊਅਰਸ, ਇਹ ਤਿੰਨ ਖਵਾਤੀਨ ਜਿਹੜੀਆਂ ਬੈਠੀਆਂ ਨੇ ਜਿਨ੍ਹਾਂ ਨਾਲ ਗੱਲਬਾਤ ਹੋਈ, ਇਹ ਇੰਡੀਆ ਤੋਂ ਆਈਆਂ ਨੇ, ਚੜ੍ਹਦੇ ਪੰਜਾਬ ਤੋਂ। ਇਹਨਾਂ ਦੀ ਜਿਹੜੀ ਫਰੈਂਡ ਆ ਸਪੈਸ਼ਲੀ ਪਾਕਿਸਤਾਨ ਤੋਂ ਸਿਆਲਕੋਟ ਤੋਂ ਇਹਨਾਂ ਨਾਲ ਮਿਲਣ ਆਈ, ਉਹਨਾਂ ਨਾਲ ਵੀ ਹੁਣ ਗੱਲਬਾਤ ਕਰਨੇ ਆ। ਅਸਲਾਮ ਅਲੈਕੁਮ ਜੀ। ਗੁਜਰਾਂਵਾਲਾ ਤੁਸੀਂ ਆਏ, ਠੀਕ ਹੋ ਗਿਆ। ਤੇ ਤੁਸੀਂ ਲਾਸਟ ਟਾਈਮ ਆਏ ਤੇ ਕਹਿੰਦੇ ਇਹਨਾਂ ਨਾਲ ਫਰੈਂਡਸ਼ਿਪ ਹੋਈ, ਇਹ ਇੱਕ ਹੀ ਫੈਮਿਲੀ ਨਾਲ ਹੋਈ ਜਾਂ ਹੋਰ ਦੋ ਤਿੰਨ ਫੈਮਲੀਆਂ ਨਾਲ ਹੋਈ? ਕੀ ਸੀਨ ਬਣਿਆ ਜੀ? ਇੱਕ ਹੋਰ ਫੈਮਿਲੀ ਸਨ, ਉਹਨਾਂ ਨਾਲ ਵੀ ਸਾਡੀ ਮੁਲਾਕਾਤ ਹੋਈ ਸੀ ਤੇ ਉਹਨਾਂ ਦੇ ਵੀ ਕੁਝ ਅਸੀਂ ਲਏ ਕੰਟੈਕਟ ਨੰਬਰ। ਅੱਛਾ। ਤੇ ਹੈਲੋ ਹਾਈ ਉਹਨਾਂ ਨਾਲ ਵੀ ਹੁੰਦੀ ਹੈ, ਉਹ ਤੇ ਨਹੀਂ ਆਏ, ਲੇਕਿਨ ਇਹਨਾਂ ਨਾਲ ਤੇ ਬਹੁਤ ਜ਼ਿਆਦਾ ਕੋਈ ਇਸ ਤਰ੍ਹਾਂ ਕੋਈ ਦਿਲ ਜਿਹੜੇ ਨੇ ਮਿਲ ਗਏ ਨੇ ਤੇ ਰੋਜ਼ਾਨਾ ਸਾਡੀ ਹੈਲੋ ਹਾਈ ਹੁੰਦੀ ਹੈ ਇਹਨਾਂ ਦੇ ਨਾਲ। ਮਿਲੇ ਸਾਡੇ ਹਸਬੈਂਡ ਮਿਲੇ ਭਾਜੀ ਸਰਦਾਰ ਹੋਰਾਂ ਨੂੰ, ਤੇ ਇਹਨਾਂ ਦੇ ਨਾਲ ਬੈਠੇ, ਫਰੈਂਡਸ਼ਿਪ ਹੋਈ। ਫਿਰ ਇਹਨਾਂ ਨੇ ਆਪਣੀ ਫੈਮਿਲੀ ਨਾਲ ਮੁਲਾਕਾਤ ਕਰਵਾਈ ਤੇ ਬੜਾ ਅੱਛਾ ਲੱਗਿਆ। ਆਹਿਸਤਾ ਆਹਿਸਤਾ ਅਸੀਂ ਇਸ ਤਰ੍ਹਾਂ ਹੋ ਗਏ ਕਿ ਅਸੀਂ ਦੋਨੋਂ ਜੈਸੇ ਕੋਈ ਪੁਰਾਣੇ ਕੋਈ ਗੁੰਮ ਹੋਏ ਸਾਥੇ ਮਿਲੇ ਆ। ਸਹੀ ਗੱਲ ਹੈ। ਤੇ ਬੜਾ ਅੱਛਾ ਇੱਕ ਲੱਗਿਆ। ਘੰਟੇ ਵਿੱਚ ਹੀ ਸਾਡਾ ਇੰਨਾ ਅੱਛਾ ਰਿਲੇਸ਼ਨ ਹੋ ਗਿਆ, ਸਾਨੂੰ ਲੱਗ ਰਿਹਾ ਸੀ ਅਸੀਂ ਬਚਪਨ ਤੋਂ ਇਕੱਠੇ ਰਹੇ ਹਾਂ। ਹੋਏ ਆ, ਇੱਕ ਦੂਜੇ ਨੂੰ ਜਾਣਿਆ ਹੋਇਆ ਹੈ, ਇਸ ਤਰ੍ਹਾਂ ਫੀਲਿੰਗ ਸੀ ਸਾਡੀ। ਅੱਛਾ, ਇੱਕ ਗੱਲ ਮੈਂ ਪੁੱਛਣੀ ਭੁੱਲ ਗਿਆ, ਤੁਹਾਡੇ ਕੋਲੋਂ ਮੈਂ ਪੁੱਛਾਂਗਾ ਕਿ ਇਹ ਜਿਹੜੀ ਫਰੈਂਡਸ਼ਿਪ ਹੋਈ ਹੈ ਪਹਿਲਾਂ ਔਰਤਾਂ ਦੀ ਹੋਈ ਹੈ ਜਾਂ ਮਰਦਾਂ ਦੀ ਹੋਈ ਆ? ਫਿਰ ਕਿ ਵੱਧ ਕੇ ਔਰਤਾਂ ਵੱਲ ਗਈ ਹੈ? ਅਸੀਂ ਇਕੱਠੇ ਹੀ ਬੈਠੇ ਸੀ, ਮੇਰੇ ਹਸਬੈਂਡ ਸਨ, ਬੈਠੇ ਸੀ ਇਕੱਠੇ ਹੀ ਕੁਝ ਖਾ ਰਹੇ ਸਾਂ ਤੇ ਸਰਦਾਰ ਜੀ ਜਿਹੜੇ ਭਾਜੀ ਨੇ ਉਹ ਗੁਜ਼ਰ ਰਹੇ ਸਨ ਤੇ ਇਹਨਾਂ ਨੇ ਰੋਕਿਆ, ਉਹਨਾਂ ਨੂੰ ਹੈਲੋ ਹਾਈ ਕੀਤੀ ਤੇ ਕਹਿ ਰਹੇ ਨੇ ਇੱਥੇ ਬੈਠੋ।
ਤੇ ਸਰਦਾਰ ਭਾਈ ਜੀ ਨੀ ਬੈਠੇ ਨੇ ਤੇ ਫਿਰ ਉਹਨਾਂ ਨਾਲ ਉਹਨਾਂ ਨੇ ਦੱਸਿਆ ਸੀ ਕਿ ਸਾਡੀ ਇਸ ਤਰ੍ਹਾਂ ਸਾਡੇ ਦਿਲਾਂ ਵਿੱਚ ਵੱਜੇ ਨੇ। ਪਹਿਲੇ ਇੰਟਰਵਿਊ 'ਚ ਵੀ ਦੱਸਿਆ ਸੀ ਕਿ ਉਹ ਵੱਜਦੇ ਗਏ ਨੇ ਉਹਨੇ ਕਿ ਪਹਿਲੇ ਇਸ ਤਰ੍ਹਾਂ ਹੀ ਹੋਇਆ ਸੀ ਕਿ ਉਹਨਾਂ ਨੇ ਦੱਸਿਆ ਸੀ ਤੇ ਉਹ ਫਿਰ ਇੰਨਾ ਕੁ ਅਟੈਚਮੈਂਟ ਹੋਈ ਆ ਸਾਡੀ ਸਿਸਟਰਸ ਨੇ, ਇਹਨਾਂ ਨੂੰ ਵੀ ਪਤਾ ਚੱਲਿਆ ਤੇ ਸਾਡੇ ਬਾਰੇ 'ਚ ਤੇ ਫਿਰ ਉਹ ਬੜੇ ਐਕਸਾਈਟਿਡ ਸਨ ਤੇ ਉਹ ਵੀ ਆਏ ਨੇ। ਬੜਾ ਅੱਛਾ ਲੱਗਿਆ। ਤੁਸੀਂ ਆਪਣੀਆਂ ਕੋਈ 2-4 ਹੋਰ ਸਹੇਲੀਆਂ ਨਹੀਂ ਲੈ ਕੇ ਆਈਆਂ ਜਿਸ ਤਰ੍ਹਾਂ ਇਹ ਲੈ ਕੇ ਆਏ? ਹਾਂ ਮੇਰੇ ਭਾਈ ਆਏ ਮੇਰੇ ਨਾਲ ਇਹਨਾਂ ਦੇ ਬ੍ਰਦਰ ਸਪੈਸ਼ਲੀ ਸਾਨੂੰ ਮਿਲੇ ਲਾਸਟ ਕੋਈ ਸਰਕਲ ਆਇਆ ਵਾ? ਤੇ ਉਹਨਾਂ ਨੂੰ ਵੀ ਸੀ ਸਾਡੇ ਵੱਲੋਂ ਦੇਖ ਕੇ ਉਹ ਵੀ ਬੜੇ ਸਨ ਕਿ ਅਸੀਂ ਵੀ ਜਾਵਾਂਗੇ, ਉਹਨਾਂ ਨੂੰ ਵੀ ਸੀ ਸ਼ੌਕ ਦੇਖਣ ਦਾ ਤੇ ਉਹ ਵੀ ਆਏ ਨੇ ਸਾਡੇ ਨਾਲ। ਨੈਕਸਟ ਫਿਰ ਕੋਈ ਹੋਰ ਭੈਣ ਭਰਾ ਇਸਰਾਰ ਕਰਨ ਦੇ ਤੇ ਉਹ ਜ਼ਰੂਰ ਲੈ ਕੇ ਆਵਾਂਗੇ ਉਹਨਾਂ ਨੂੰ ਵੀ। ਅੱਛਾ, ਯੂਜੂਅਲੀ ਹੁੰਦਾ ਐ ਇੰਜ ਕਿ ਕੋਈ ਇੰਟਰੈਕਸ਼ਨ ਹੁੰਦਾ ਜਾਂ ਕੋਈ ਕੰਟੈਕਟ ਹੁੰਦਾ ਨਾ ਲੋਕਾਂ ਦਾ, ਜੀ ਜੀ ਤੇ ਮਰਦਾਂ ਦਾ ਹੋ ਜਾਏ ਜਾਂ ਔਰਤਾਂ ਦਾ, ਲੇਕਿਨ ਨੈਟਵਰਕ ਜਿਹੜਾ ਹੁੰਦਾ ਵਾ ਨਾ ਔਰਤਾਂ ਦਾ ਮਜ਼ਬੂਤ ਹੁੰਦਾ ਵਾ, ਕੰਟੈਕਟ 'ਚ ਰਹਿੰਦੀਆਂ ਨੇ ਜ਼ਿਆਦਾ ਔਰਤਾਂ। ਜੀ। ਤੇ ਇੱਥੇ ਔਰਤਾਂ ਜ਼ਿਆਦਾ ਕੰਟੈਕਟ 'ਚ ਨੇ ਜਾਂ ਮਰਦ ਜ਼ਿਆਦਾ ਨੇ? ਸਾਰੇ ਮੇਰੇ ਖਿਆਲ ਕਿਉਂਕਿ ਮਰਦ ਜ਼ਿਆਦਾ ਬਿਜ਼ੀ ਹੁੰਦੇ ਨੇ, ਔਰਤਾਂ ਨੂੰ ਟਾਈਮ ਮਿਲ ਜਾਂਦਾ ਸਾਡੇ ਵਾ। ਜਿਹੜੇ ਮਰਦ ਨੇ ਨਾ ਦੋਨੋਂ ਬਾਈ ਉਹ ਜ਼ਿਆਦਾ ਮੈਨੂੰ ਲੱਗ ਰਿਹਾ ਕਿ ਸਾਡੇ ਲੇਡੀਜ਼ ਨਾਲੋਂ ਜ਼ਿਆਦਾ ਉਹਨਾਂ ਦੀ ਆਪਸ ਦੇ ਵਿੱਚ ਅਟੈਚਮੈਂਟ ਹੈ ਜੀ, ਕਿਉਂਕਿ ਉਹ ਸ਼ਾਪ ਤੇ ਬੈਠੇ ਹੁੰਦੇ ਨੇ, ਉਹਨਾਂ ਦਾ ਕਾਫੀ ਟਾਈਮ ਸੇਮ ਹੋ ਜਾਂਦਾ ਹੈ, ਮੈਚ ਹੋ ਜਾਂਦਾ ਹੈ ਹੈਲੋ ਹਾਈ ਕਰਨ ਦਾ। ਤੇ ਅਸੀਂ ਅਕਸਰ ਆਪੀ ਜਿਹੜੇ ਨੇ ਕਾਲ ਬਿਜ਼ੀ ਕਰਨ ਹੁੰਦੇ ਆ ਜਦੋਂ ਕਾਲ ਕਰਦੇ ਆ, ਕਦੀ ਇਹ ਕਦੀ ਉਹ ਕਿਚਨ ਚ ਹੁੰਦੇ ਨੇ ਕਦੀ ਮੈਂ ਕਿਚਨ ਚ ਹੁੰਦੀ ਹਾਂ। ਅੱਛਾ, ਤੇ ਤੁਹਾਡੇ ਹਸਬੰਡ ਕੀ ਕਰਦੇ ਆ? ਸਾਡਾ ਸਪੇਅਰ ਪਾਰਟਸ ਹੈ ਉੱਥੇ ਮੋਟਰਸਾਈਕਲ। ਅੱਛਾ, ਤੇ ਤੁਹਾਡੇ? ਅਜੀ 골ਡ ਜੁਐਲਰਸ। ਅੱਛਾ, ਯਾਨੀ ਦੁਕਾਨਾਂ ਹੀ ਨੇ ਦੋਨਾਂ ਦੀਆਂ। ਜੀ ਜੀ ਤੇ ਟਾਈਮ ਮਿਲ ਜਾਂਦਾ, ਕਸਟਮਰ ਆਇਆ ਨਹੀਂ ਤੇ ਗੱਪਾਂ ਲਾਈ ਇਹਨਾਂ ਦੀ ਰੱਖੋ। ਆਪਸ 'ਚ ਗੱਲ ਨਹੀਂ ਹੁੰਦੀ ਨਾ, ਇਹ ਵੌਇਸ ਮੈਸੇਜ ਛੱਡ ਦਿੰਦੇ ਆ ਇੱਕ ਦੂਜੇ ਲਈ। ਅੱਛਾ। ਮਤਲਬ ਵੀ ਇਹਨਾਂ ਨੇ ਇੱਕ ਦੂਜੇ ਦੇ ਵੌਇਸ ਮੈਸੇਜ ਸੁਣਨੇ ਆ, ਫਿਰ ਆ ਕੇ ਸਾਨੂੰ ਘਰ ਸੁਣਾਉਂਦੇ ਆ, ਦੇਖੋ ਮੇਰੇ ਭਰਾ ਨੇ ਮੈਨੂੰ ਕਿਵੇਂ ਬੋਲਿਆ ਹੈ। ਸਹੀ ਔਰ ਸੁਣ ਕੇ ਸਾਨੂੰ ਵੀ ਬਹੁਤ ਅੱਛਾ ਲੱਗਦਾ। ਬਿਲਕੁਲ ਜੀ, ਇੰਨਾ ਬਿਲਕੁਲ। ਪਿਆਰ, ਇੰਨੀ ਮੁਹੱਬਤ। ਅੱਛਾ। ਪਹਿਲਾਂ ਸਾਨੂੰ ਲੱਗਦਾ ਹੁੰਦਾ ਸੀ, ਜਿਵੇਂ ਮੈਂ ਫਸਟ ਟਾਈਮ ਆਈ ਸੀ ਨਾ, ਆਉਣ ਤੋਂ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਵੀ ਇੱਥੋਂ ਦੀਆਂ ਲੇਡੀਜ਼ ਵੀ ਥੋੜੀਆਂ ਸਾਡੇ ਤੋਂ ਬਟ ਜਦੋਂ ਮੈਂ ਇਹਨਾਂ ਨੂੰ ਮਿਲੀ ਆ, ਮਤਲਬ ਫਿਰ ਨਹੀਂ ਮੈਨੂੰ ਲੱਗਦਾ ਬਹੁਤ ਐਡਵਾਂਸ ਹੈ ਇੱਧਰ। ਮੈਨੂੰ ਵੀ ਇਹਨਾਂ ਨੂੰ ਦੇਖ ਕੇ ਲੱਗਦਾ ਕਿ ਵਾਕਈ ਐਡਵਾਂਸ ਨਹੀਂ ਬਹੁਤ ਅੱਛਾ ਲੱਗਿਆ। ਮਜ਼ਾਕ ਕਰ ਰਿਹਾ ਸੀ। ਇਹ ਦੱਸੋ ਕਿ ਇਹਨਾਂ ਨੇ ਤੁਹਾਡੇ ਕੋਲੋਂ ਕਾਫੀ ਚੀਜ਼ਾਂ ਦੱਸ ਰਹੇ ਨੇ ਸਿੱਖੀਆਂ ਨੇ, ਕੁਕਿੰਗ ਵਗੈਰਾ। ਤੁਸੀਂ ਕੋਈ ਡਿਸ਼ ਸਪੈਸ਼ਲ ਕੋਈ ਇੰਡੀਆ ਦੀ ਸਿੱਖੀ ਆ? ਵੈਸੇ ਤੇ ਮੈਂ ਪੁੱਛਦੀ ਰਹਿੰਦੀ ਆ, ਲੇਕਿਨ ਹੁਣ ਤੇ ਅਸੀਂ ਸਪੈਸ਼ਲੀ ਖਾਣਾ ਖਾਦਾ ਹੈ। ਹੁਣ ਆਪੀ ਖਾਣਾ ਲੈ ਕੇ ਆਏ ਸਨ, ਅਸੀਂ ਕਾਫੀ ਚੀਜ਼ਾਂ ਖਾਧੀ ਨੇ। ਅਚਾਰ ਇੱਕ ਸੈਲਡ ਸੀ ਇਹਨਾਂ ਦਾ, ਬਹੁਤ ਅੱਛਾ ਲੱਗਿਆ। ਤੇ ਨੈਕਸਟ ਅਸੀਂ ਇਹਨਾਂ ਕੋਲੋਂ ਬਣਵਾਉਣਾ ਹੈ, ਮੰਗਵਾਉਣਾ ਹੈ ਤੇ ਉਹ ਇੱਕ ਕੁਝ ਚੀਜ਼ ਬਣਾਉਣਾ ਸਿੱਖਿਆ ਜੀ ਵੀ ਜੀ ਹੈ। ਹਾਂ, ਉਹ Video ਦੇਖ call ਲਿਆ ਤੇ ਹੁਣ ਹੁੰਦੀ ਹੈ। ਇਨਸ਼ਾਅੱਲਾ ਜ਼ਰੂਰ ਅਸੀਂ ਬਣਾਵਾਂਗੇ। ਉਹ ਇੱਕ ਚੀਜ਼ ਮੈਨੂੰ ਬਹੁਤ ਪਸੰਦ ਆਈ, ਸੈਲਡ ਸੀ ਕੈਰੀ ਦਾ, ਅੱਛਾ। ਤੇ ਉਹ ਫਰੈਸ਼ ਸੈਲਡ ਤੇ ਮੈਨੂੰ ਬਹੁਤ ਅੱਛਾ ਲੱਗਿਆ। ਉਹ ਇਨਸ਼ਾਅੱਲਾ ਜ਼ਰੂਰ ਬਣਾਵਾਂਗੇ ਸਹੀ ਜੀ। ਤੇ ਤੁਹਾਡੇ ਨਾਲ ਦੁਬਾਰਾ ਆਉਂਦੇ ਆ। ਤੁਸੀਂ ਇਹ ਦੱਸੋ ਕਿ ਇਹਨਾਂ ਨਾਲ ਮਿਲੇ ਹੋ, ਕਿੱਦਾਂ ਦਾ ਲੱਗਾ ਇਹਨਾਂ ਨਾਲ ਮਿਲ ਕੇ? बहुत अच्छा ਇਹਨਾਂ ਨੇ ਬੜੀਆਂ ਤਾਰੀਫਾਂ ਕੀਤੀਆਂ ਹੋਣੀਆਂ ਨੇ, ਨਵੀਂ ਸਹੇਲੀ ਬਣੀ ਹੈ। नहीं पर लाइव मिलके और ज़्यादा मतलब मज़ा आया उन्होंने। ਅੱਛਾ ਜੀ। ਤੁਹਾਡਾ ਵੀ ਕੰਟੈਕਟ ਰਹੇਗਾ? हाँ जी ज़रूर। ਅੱਛਾ, ਕਿਸੇ ਹੋਰ ਫੈਮਿਲੀ ਨਾਲ ਵੀ ਹੋਈ ਹੈ ਜਾਂ ਇਹਨਾਂ ਨਾਲ ਹੀ ਮੁਲਾਕਾਤ? नहीं इन्हों नाल ही हुई है, वही कह रहे हैं ना सानू इन्हों तो ਤੁਹਾਡੀ ਫੈਮਿਲੀ ਚ ਤੁਸੀਂ ਇਕੱਲੇ ਹੀ ਆਏ ਹੋ? नहीं मेरे हस्बैंड आए। ਅੱਛਾ, हाँ जी ਅੱਛਾ, ਉਹਨਾਂ ਦਾ ਵੀ ਇੰਟਰੈਕਸ਼ਨ ਹੋਇਆ हाँ ਹਸਬੈਂਡਸ जी ਦਾ? हाँ जी, लगे हुए देखो बंदा हले भी मार रहा है। ਅੱਛਾ ਜੀ। ਤੇ ਤੁਹਾਡੀ ਕਿਸੇ ਹੋਰ ਨਾਲ ਐਸ ਫੈਮਿਲੀ ਤੋਂ ਹਟ ਕੇ ਮੁਲਾਕਾਤ ਹੋਈ ਜਾਂ ਬਸ ਇੱਥੇ ਹੀ ਬਾਉਂਡ ਹੋਏ ਇਹਨਾਂ ਨਾਲ ਹੀ? ਇਹਨਾਂ ਨਾਲ ਹੀ ਹੈ। ਅਸੀਂ ਇਹਨਾਂ ਨੂੰ ਘੇਰ ਕੇ ਹੀ ਇੰਨਾ ਰੱਖਿਆ ਹੈ ਕਿ ਅਸੀਂ ਕਿਧਰੇ ਹੋਰ ਇਹਨਾਂ ਦਾ ਧਿਆਨ ਹੀ ਨਹੀਂ ਹੋ ਸ਼ਾਇਦ ਜਾਣ ਦਿੱਤਾ। ਸਹੀ, ਸਹੀ। ਤੇ ਉਹ ਸਾਨੂੰ ਹੀ ਦੇਖ ਦੇਖ ਕੇ ਉਹ ਅਸੀਂ ਤੇ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਿਆ ਹੈ ਕਿ ਕਿਧਰੇ ਹੋਰ। ਪਰ ਅਸੀਂ ਦੇਖ ਰਹੇ ਹਾਂ ਕਿ ਸਾਨੂੰ ਕੋਈ ਹੋਰ ਫੈਮਿਲੀ ਵੀ ਮਿਲ ਜੇ ਤਾਂ ਕਿ ਸਾਡਾ ਬੌਂਡ ਹੋਰ ਲੋਕਾਂ ਨਾਲ ਵੀ ਹੋ। ਅੱਛਾ। ਅੱਛਾ, ਤੁਸੀਂ ਇਹ ਦੱਸੋ, ਤੁਸੀਂ ਤਿੰਨੇ ਕਦੇ ਪਾਕਿਸਤਾਨ ਆਉਣ ਹੋਇਆ ਆਪਣਾ ਜਨਮ ਅਸਥਾਨ ਜਾਂ ਲਾਹੌਰ ਵਗੈਰਾ ਜਾਂ ਕਿਸੇ ਹੋਰ ਸਿਟੀ 'ਚ, ਜਾਂ ਕੋਈ ਆਉਣ ਦਾ ਇਨ ਫਿਊਚਰ ਪਲਾਨ ਹੋਏ? ਸਾਡਾ ਮਨ ਕਰਦਾ ਹੈ, ਅੱਛਾ। ਦੇਖੋ ਪਰ ਕਿਉਂਕਿ ਹੁਣ ਅਸੀਂ ਆ ਰਹੇ ਸੀ, ਅਸੀਂ ਤਾਂ ਗੱਡੀ 'ਚ ਬੈਠਿਆ ਵੀ ਤਿੰਨਾਂ ਨੇ ਇਹ ਕਿਹਾ ਸੀਗਾ ਵੀ ਜਿਵੇਂ ਵਿਸਾਖੀ ਤੇ ਵੀ ਸਾਡੇ ਉਧਰੋਂ ਜਥੇ ਆਉਂਦੇ ਆ ਇੱਥੇ ਗੁਰਦੁਆਰਾ ਸਾਹਿਬ 7 ਡੇਜ਼ ਦਾ ਪ੍ਰੋਗਰਾਮ ਹੁੰਦਾ ਹੈ। ਬਣਾਉਣਾ ਚਾਹੁੰਦੇ ਆ, ਪਰ ਜਿਵੇਂ ਦੇਖੋ ਜੇ ਮਹਾਰਾਜ ਨੇ ਚਾਹਿਆ ਅਸੀਂ ਫਿਰ ਜਲਦੀ ਵੀ ਆਉਣਾ ਚਾਹੁੰਦੇ ਆ, ਫਿਰ ਇਹਨਾਂ ਨੂੰ ਉੱਥੇ ਜਾ ਕੇ ਮਿਲਣਾ ਵੀ ਚਾਹੁੰਦੇ ਆ। ਸਹੀ। ਆਓ ਜੀ, ਤੁਸੀਂ ਬਿਲਕੁਲ ਹੁਣ ਦੇਖੋ ਕਿੰਨਾ ਆਸਾਨ ਹੋ ਗਿਆ ਕਿ ਇੱਥੇ ਪਹਿਲਾਂ ਲੋਕੀ ਮੀਡੀਆ ਦੇ ਥਰੂ ਨਾ ਇੱਕ ਦੂਜੇ ਦੇ ਬਾਰੇ ਜਾਣਦੇ ਸੀ ਕਿ ਇੰਡੀਆ ਦੇ ਲੋਕੀ ਜਿਹੜੇ ਨੇ ਉਹ ਪਾਕਿਸਤਾਨੀਆਂ ਤੋਂ ਬੜੀ ਨਫ਼ਰਤ ਕਰਦੇ ਨੇ,
ਪਾਕਿਸਤਾਨੀ ਲੋਕੀ ਇੰਡੀਅਨ ਲੋਕਾਂ ਤੋਂ ਬੜੀ ਨਫ਼ਰਤ ਕਰਦੇ ਨੇ। ਮੀਡੀਆ ਸੁਣੋ, ਮੀਡੀਆ ਇਹੀ ਦਿਖਾਉਂਦਾ ਸੀ, ਫਿਰ ਸੋਸ਼ਲ ਮੀਡੀਆ ਆਇਆ ਤੇ ਉਹਨੇ ਰਿਐਲਿਟੀ ਦਿਖਾਈ। ਉਹਨੇ ਦਿਖਾਇਆ ਕਿ ਨਹੀਂ ਲੋਕੀ ਇੱਕ ਦੂਸਰੇ ਦਾ ਕਿੰਨਾ ਰਿਗਾਰਡ ਕਰਦੇ ਆ, ਕਿੰਨਾ ਇੱਜ਼ਤ ਇਹਤਰਾਮ ਕਰਦੇ ਆ, ਕਿੰਨਾ ਪਿਆਰ ਕਰਦੇ ਆ। ਫਿਰ ਇਹ ਪੂਰੀ ਦੁਨੀਆ 'ਚ ਵਾਹਿਦ ਇਹ ਇੱਕ ਪੁਆਇੰਟ ਹੈ ਜਿੱਥੇ ਇਹ ਦੋ ਕੰਟਰੀਜ਼ ਦੇ ਇੰਨੇ ਜ਼ਿਆਦਾ ਪੋਲੀਟੀਕਲ ਡਿਫਰੈਂਸਿਸ ਨੇ, ਉਸ ਦੇ ਬਾਵਜੂਦ ਦੋ ਕੰਟਰੀਜ਼ ਦੇ ਲੋਕ ਇੱਥੇ ਆ ਕੇ ਬਹਿੰਦੇ ਨੇ, ਮਿਲਦੇ ਨੇ। ਔਰ ਤੁਹਾਡਾ ਤੇ ਬੜਾ ਇੱਕ ਸਿਲਸਿਲਾ ਚੱਲ ਪਿਆ ਔਰ ਕੀ ਸਮਝਦੇ ਹੋ ਕਿੱਥੇ ਤੱਕ ਜਾਏਗਾ? ਇਹ ਸਿਲਸਿਲਾ ਖਤਮ ਕਰਨਾ ਹੋਏਗਾ। ਅੱਛਾ ਜੀ। ਨੋ ਨਹੀਂ ਅਸੀਂ ਖਤਮ ਕਰਨਾ ਵੀ ਨਹੀਂ ਚਾਹੁੰਦੇ, ਅਸੀਂ ਖਤਮ ਕਰਨਾ ਵੀ ਨਹੀਂ ਚਾਹੁੰਦੇ। ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਹਾਂ, ਅਸੀਂ ਬਹੁਤ ਮੋਟੀਵੇਟ ਹੁੰਦੇ ਹਾਂ, ਇੱਕ ਦੂਜੇ ਤੋਂ ਪੋਜ਼ਿਟਿਵ એનર્ਜੀ ਆਉਂਦੀ ਹੈ। ਅੱਛਾ। ਕੁਛ ਨਾ ਕੁਛ ਤੁਸੀਂ ਕੀ ਕਰ ਰਹੇ ਹੋ, ਕਹਿਣਗੇ ਮੈਂ ਇੰਜ ਬਣਾ ਰਹੀ ਹਾਂ, ਉਸ ਦਿਨ ਮੈਨੂੰ ਹੋਏਗਾ ਮੈਂ ਵੀ ਸਪੈਸ਼ਲ ਕੁਕਿੰਗ ਕਰਨੀ ਹੈ। ਅੱਛਾ ਇਹ ਦੱਸੋ ਕਿ ਅੱਜ ਤੱਕ ਤੁਹਾਨੂੰ 3 ਕੁ ਮਹੀਨੇ ਹੋ ਗਏ ਨੇ ਕੰਟੈਕਟ 'ਚ, ਕਿਸੇ ਗੱਲ ਤੇ ਕੋਈ ਇਖਤਲਾਫ ਹੋਇਆ ਹੈ? ਇਹੋ ਜਿਹੇ ਤਾਂ ਨਾਲ ਬੈਠੇ ਇਹਨਾਂ ਨਾਲ ਵੀ ਨਹੀਂ ਹੋਇਆ। ਗਲਤ ਗੱਲ ਨਹੀਂ ਹੋਈ। ਨਹੀਂ ਖਿਲਾਫ ਨਹੀਂ, ਬਹੁਤ ਖੁਸ਼ੀ ਹੋਈ ਹੈ। ਅੱਛਾ ਜੀ। ਬਾਬਾ ਜੀ ਦੀ ਬੜੀ ਖੁਸ਼ੀ ਹੁੰਦੀ ਹੈ, ਰੋਜ਼ਾਨਾ ਕੰਟੈਕਟ ਹੁੰਦਾ ਹੈ, ਕਈ ਦਫਾ ਵਾਇਸ ਮੈਸੇਜ, ਕਈ ਦਫਾ ਵੈਸੇ ਹੀ ਮੈਸੇਜ ਤੇ ਕਾਲ ਵੀ ਹੁੰਦੀ, ਵੀਡੀਓ ਕਾਲ ਵੀ ਹੁੰਦੀ ਹੈ ਸਾਡੀ, ਤੇ ਬਹੁਤ ਅੱਛਾ ਲੱਗਦਾ। ਅਸੀਂ ਜਦੋਂ ਡਿਨਰ ਕਰ ਰਹੇ ਹੁੰਦੇ ਆ ਜਾਂ ਰਾਤ ਨੂੰ ਖਾਣਾ ਖਾ ਰਹੇ ਵੀਡੀਓ ਕਾਲ ਕਰ ਲੈਂਦੇ ਆ। ਅੱਛਾ ਇੱਕ ਹੋਰ ਗੱਲ ਪੁੱਛਾਂਗਾ ਤੁਹਾਡੇ ਦੋਨਾਂ ਤੋਂ, ਇੱਥੇ ਬੈਠ ਕੇ ਮੇਰੇ ਸਾਹਮਣੇ ਤਾਂ ਦੋਨੋਂ ਪੰਜਾਬੀ ਬੋਲ ਰਹੇ ਹੋ, ਜਦੋਂ ਫੋਨ ਕਾਲ ਤੇ ਗੱਲ ਕਰਦੇ ਹੋ ਪੰਜਾਬੀ 'ਚ ਗੱਲ ਕਰਦੇ ਹੋ ਜਾਂ ਉਰਦੂ ਹਿੰਦੀ 'ਚ? ਪੰਜਾਬੀ। ਅੱਛਾ। ਪੰਜਾਬੀ ਕਿਉਂਕਿ ਵੈਸੇ ਅਸੀਂ ਵੀ ਪੰਜਾਬੀ ਹਾਂ ਹਾਂ ਹਾਂ। ਤੇ ਅਸੀਂ ਆਪਣੇ ਘਰ ਦੇ ਵਿੱਚ ਪੰਜਾਬੀ ਹੀ ਬੋਲਦੇ ਆ। ਬੱਚਿਆਂ ਦੇ ਨਾਲ ਚਲੋ ਸਕੂਲ ਵਗੈਰਾ ਸਾਡੇ ਉਰਦੂ ਹੀ ਬੋਲੀ ਜਾਂਦੀ ਤੇ ਅਸੀਂ ਆਪਸ ਦੇ ਵਿੱਚ ਪੰਜਾਬੀ ਹੀ ਬੋਲਦੇ ਆ। ਅੱਛਾ ਤੁਹਾਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਆ, ਉਧਰ ਤੇ ਬੜਾ ਇੱਕ ਟ੍ਰੈਂਡ ਆ ਨਾ ਕਿ ਪੰਜਾਬੀ ਬੋਲਦੇ ਆ, ਸਪੈਸ਼ਲੀ ਤੁਹਾਨੂੰ ਦੇਖ ਕੇ ਬੜੀ ਖੁਸ਼ੀ ਹੋਈ ਆ ਕਿ ਤੁਸੀਂ ਪੰਜਾਬੀ ਬੋਲ ਰਹੇ ਹੋ ਬਿਲਕੁਲ। ਵਰਨਾ ਅੱਜ ਕੱਲ ਤੇ ਕਿਸੇ ਕੁੜੀ ਨੂੰ ਘੜੀ ਤੇ ਟਾਈਮ ਦੇਖਣਾ ਆ ਜਾਏ ਜਾਂ ਕੋਈ ਚਸ਼ਮਾ ਮਿਲ ਜਾਏ ਨਾ ਤੇ ਉਹ ਤੇ ਉਰਦੂ ਤੋਂ ਥੱਲੇ ਗੱਲ ਹੀ ਨਹੀਂ ਕਰਦੀ। ਸਹੀ ਮੇਰੀ ਪਰਸਨਲ ਤੁਸੀਂ ਮੇਰੀ ਮੈਨੂੰ ਬਹੁਤ ਆਦਤ ਅੱਛੀ ਹੈ ਪੰਜਾਬੀ ਕਿ ਬੋਲਦੇ ਅਸੀਂ ਪੰਜਾਬੀ ਹੀ ਬੋਲਦੇ ਆ। ਮੇਰੀ ਸਿਸਟਰ ਨੇ ਉਰਦੂ ਬੋਲਦੀਆਂ ਨੇ ਸਾਰੀਆਂ, ਤੇ ਮੈਂ ਲਾਹੌਰ ਜਾਂਦੀ ਆਪਣੀ ਸਿਸਟਰ ਕੋਲ ਤੇ ਉਹ ਪੰਜਾਬੀ ਅਸੀਂ ਗੱਲ ਕਰ ਰਹੀ ਹੋਈ ਹੈ ਨਾ ਤੇ ਉਹ ਮੈਨੂੰ ਐਸਾ ਕਰਦੀ ਅੱਛਾ। उर्दू में बात करें। मैं की हो गया, पंजाबी बोलना कोई बुरी गल ते नहीं है, उर्दू में बात करें। ਅੱਛਾ ਜੀ, ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਅੱਛਾ ਲੱਗਾ, ਐਸ ਫੈਮਿਲੀ ਨੂੰ, ਉਸ ਫੈਮਿਲੀ ਨੂੰ, ਔਰ ਜਦੋਂ ਦੋ ਫੈਮਲੀਆਂ ਮਿਲ ਕੇ ਬੈਠੀਆਂ ਨੇ, ਮਿਲ ਕੇ ਗੱਲਬਾਤ ਕੀਤੀ ਹੈ ਤੇ ਕੋਈ ਫਰਕ ਮਹਿਸੂਸ ਨਹੀਂ ਹੋਇਆ ਕਿ ਦੋ ਅਲੱਗ ਫੈਮਲੀਆਂ ਨੇ ਜਾਂ ਇੱਕ ਹੀ ਫੈਮਿਲੀ ਹੈ। ਇੰਨੀਆਂ ਅੱਛੀਆਂ ਗੱਲਾਂ ਕੀਤੀਆਂ ਔਰ ਉਮੀਦ ਹੈ ਮੇਰੇ ਦੇਖਣ ਵਾਲਿਆਂ ਨੇ ਵੀ ਪਸੰਦ ਕੀਤਾ ਹੋਵੇਗਾ ਜੀ। ਇਜਾਜ਼ਤ ਦਿਓ।